ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 24 ਜੁਲਾਈ ਦਿਨ ਐਤਵਾਰ ਤੇ ਸਾਡੇ ਨਾਲ ਅੱਜ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ ਅਤੇ ਬਿੱਲਾ ਸਿੰਘੇੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪ ਦੇ ਵਿਧਾਇਕ ਨਰੇਸ਼ ਯਾਦਵ ਹੁਣਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਜੀ ਬਿਲਕੁਲ ਜੀ, ਮਲੇਰਕੋਟਲਾ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਕਾਂਡ ਦੇ ਵਿੱਚ ਸੰਗਰੂਰ ਦੀ ਪੁਲਿਸ ਨੇ ਕੱਲ ਜਿਹੜਾ ਜੀ ਸ਼ਾਮੀ ਅਰੈਸਟ ਕੀਤਾ ਜੀ ਨਰੇਸ਼ ਯਾਦਵ ਨੂੰ, ਜਿਹਨੂੰ ਪਹਿਲਾਂ ਪੁੱਛਗਿੱਛ ਦੇ ਵਾਸਤੇ 2 ਵਾਰੀ ਜਿਹੜਾ ਸੱਦਿਆ ਗਿਆ ਸੀਗਾ। ਪਰ ਪੁਲਿਸ ਨੇ ਤੁਹਾਨੂੰ ਯਾਦ ਹੋਣਾ ਆਪਾਂ ਗੱਲ ਸਾਂਝੀ ਕੀਤੀ ਸੀਗੀ ਕਿ ਪੁਲਿਸ ਜਿਹੜੀ ਹੈ ਜੀ ਉਹ ਅਦਾਲਤੀ ਸਹਾਰਾ ਲਊਗੀ। ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕੀਤੀ ਸੀਗੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ। ਉਹੀ ਗੱਲ ਜਿਹੜੀ ਹੈ ਜੀ ਉਹ ਹੋਈ ਹੈ ਔਰ ਅਦਾਲਤ ਦੇ ਵਿੱਚੋਂ ਜੀ ਜਿਹੜੀ ਉਹਦੀ ਗ੍ਰਿਫਤਾਰੀ ਆ ਉਹਦੀ ਪਰਮਿਸ਼ਨ ਲੈ ਕੇ ਜਿਹੜਾ ਜੀ ਪੁਲਿਸ ਨੇ ਗ੍ਰਿਫਤਾਰ ਜਿਹੜਾ ਉਹ ਨਰੇਸ਼ ਯਾਦਵ ਨੂੰ ਕਰ ਲਿਆ ਔਰ ਉਹਨਾਂ ਨੂੰ ਇੱਥੇ ਮਲੇਰਕੋਟਲੇ ਜਿਹੜਾ ਜੀ ਉਹ ਲੈ ਆਉਂਦਾ। ਅੱਜ ਅਦਾਲਤ ਦੇ ਵਿੱਚ ਜਿਹੜਾ ਜੀ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਜਿਹੜਾ ਜੀ ਸ਼ਾਇਦ ਲੈਣ ਦੀ ਕੋਸ਼ਿਸ਼ ਕੀਤੀ ਜਾਊਗੀ। ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਦੇ ਵੱਲੋਂ ਸੰਗਰੂਰ ਦੇ ਵਿੱਚ ਵਰਕਰਾਂ ਨੂੰ ਜਿਹੜਾ ਜੀ ਉਹ ਪਹੁੰਚਣ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ ਔਰ ਇਹਦੇ ਵਾਸਤੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਇਸ ਲੋਕ ਸਭਾ ਹਲਕੇ ਦੇ ਮਲੇਰਕੋਟਲਾ ਉਹਦੇ ਵਿੱਚ ਹੀ ਪੈਂਦਾ ਭਗਵੰਤ ਮਾਨ ਹੋਰੀ, ਉਹਨਾਂ ਦੀ ਜਿਹੜੀ ਹੈ ਜੀ ਉਹ ਡਿਊਟੀ ਲੱਗੀ ਹੈ ਇਸ ਮਸਲੇ ਦੇ ਉੱਤੇ ਲੋਕਾਂ ਦਾ ਜਿਹੜਾ ਜੀ ਇਕੱਠ ਹੈ ਉਹਨੂੰ ਸੰਭਾਲਣ ਦੇ ਵਾਸਤੇ। ਸੋ ਇਹ ਆਈ ਥਿੰਕ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਜੀ ਕਿ ਪੰਜਾਬ ਦੀ ਜਿਹੜੀ ਚੱਲ ਰਹੀ ਮੌਜੂਦਾ ਰਾਜਨੀਤੀ ਤੇ ਮੌਜੂਦਾ ਜਿਹੜੀ ਸਥਿਤੀ ਹੈ ਉਹਦੇ ਵਿੱਚ ਇੱਕ ਟਰਨਿੰਗ ਪੁਆਇੰਟ ਵੀ ਹੋ ਸਕਦਾ ਹੈ। ਕੁਛ ਲੋਕ ਜਿਹੜੇ ਨੇ ਇਹਨੂੰ ਇਸ ਤਰੀਕੇ ਦੇ ਨਾਲ ਦੇਖਦੇ ਨੇ ਕਿ ਜੇ ਇਹ ਜਿਹੜੀ ਮਲੇਰਕੋਟਲੇ ਦੇ ਵਿੱਚ ਬੇਅਦਬੀ ਹੋਈ ਸੀਗੀ, ਜੇ ਇਹਨੂੰ ਜੋੜਿਆ ਜਾ ਸਕਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਇਹ ਵੀ ਹੋ ਸਕਦਾ ਜੀ ਕਿ ਬਰਗਾੜੀ ਕਾਂਡ ਦੇ ਵਿੱਚ ਵੀ ਦਿੱਲੀ ਦੇ ਕਿਸੇ ਆਮ ਆਦਮੀ ਪਾਰਟੀ ਦੇ MLA ਨੂੰ ਗ੍ਰਿਫਤਾਰ ਕੀਤਾ ਜਾਵੇ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹੋਮ ਮਿਨਿਸਟਰ ਉਹਨਾਂ ਨੇ ਕਸ਼ਮੀਰੀਆਂ ਦੇ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ। ਦੇਖੋ 2-3 ਚੀਜ਼ਾਂ ਨੇ ਇਹਦੇ ਵਿੱਚ। ਇੱਕ ਤਾਂ ਜਿਹੜਾ ਜੀ ਕਿੰਨਾ ਸਮਾਂ ਜਿਹੜਾ ਜੀ ਉਹ ਲੱਗ ਗਿਆ ਗ੍ਰਹਿ ਮੰਤਰੀ ਨੂੰ ਇਹ ਜਿਹੜੀ ਆ ਉਹ ਪੇਸ਼ਕਸ਼ ਕਰਦਿਆਂ ਹੋਇਆ। ਪਹਿਲਾਂ ਗ੍ਰਹਿ ਮੰਤਰੀ ਜਿਹੜੇ ਕਹਿੰਦੇ ਜੀ ਕਿ ਅਸੀਂ ਤੋੜ ਲੱਭਾਂਗੇ ਜਿਹੜੀਆਂ ਉੱਥੇ ਪੈਲਟ ਬੰਦੂਕਾਂ ਜਿਹੜੀਆਂ ਵਰਤੀਆਂ ਜਾ ਰਹੀਆਂ ਨੇ ਉਹਨਾਂ ਦਾ। ਇਹ ਉਦੋਂ ਵੀ ਪਹਿਲਾਂ ਜਿਹੜਾ ਸੱਦਾ ਆਉਣਾ ਚਾਹੀਦਾ ਸੀਗਾ। ਇਹ ਤਾਂ ਸਟਾਰਟਿੰਗ ਦੇ ਵਿੱਚ ਜਿਹੜਾ ਸੱਦਾ ਆਉਣਾ ਚਾਹੀਦਾ ਸੀਗਾ। ਸਰਕਾਰ ਨੇ ਮੇਰਾ ਖਿਆਲ ਜ਼ੋਰ ਜ਼ਬਰਦਸਤੀ ਜਿਹੜਾ ਜੀ ਉਹ ਦਬਾ ਕੇ ਜਿਹੜਾ ਉਹ ਦੇਖ ਲਿਆ। ਹੁਣ ਕਸ਼ਮੀਰ ਦੇ ਵਿੱਚ ਸ਼ਾਂਤੀ ਦੇ ਬਹਾਲੀ ਯਤਨ ਜਿਹੜੇ ਨੇ ਜੀ ਉਹਦੇ ਤਹਿਤ ਪਹੁੰਚੇ ਨੇ ਉੱਥੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਜੀ। ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਅਸੀਂ ਜੰਮੂ ਕਸ਼ਮੀਰ ਦੇ ਨਾਲ ਜਜ਼ਬਾਤੀ ਰਿਸ਼ਤੇ ਜਿਹੜੇ ਆ ਜੀ ਉਹ ਬਣਾਉਣਾ ਚਾਹੁੰਦੇ ਆ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਵਾਦੀ ਦੇ ਵਿੱਚ ਹਾਲਾਤ ਜਿਹੜੇ ਆ ਉਹ ਆਮ ਹੋਣ ਤੋਂ ਬਾਅਦ ਸ਼ਾਂਤੀ ਦੀ ਵਕਾਲਤ ਕਰਨ ਵਾਲੀ ਕਿਸੇ ਵੀ ਧਿਰ ਦੇ ਨਾਲ ਗੱਲਬਾਤ ਦੀ ਤਾਂਘ ਜਿਹੜੀ ਆ ਜੀ ਉਹ ਜ਼ਾਹਰ ਕੀਤੀ ਆ। ਕੁਝ ਜ਼ਿਲ੍ਹਿਆਂ ਦੇ ਵਿੱਚ ਅਜੇ ਵੀ ਕਰਫਿਊ ਜਿਹੜਾ ਜਾਰੀ ਆ, ਤਣਾਅ ਬਣਿਆ ਹੋਇਆ। ਜੇਰੇ ਇਲਾਜ ਇੱਕ ਸਿਪਾਹੀ ਤੇ ਆਮ ਵਿਅਕਤੀ ਦੇ ਦਮ ਤੋੜਨ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਜੀ ਉਹ 51 ਹੋ ਗਈ ਆ। ਵੈਸੇ ਗੈਰ ਸਰਕਾਰੀ ਜਿਹੜੇ ਸੂਤਰ ਨੇ ਉਹ ਮਰਨ ਵਾਲਿਆਂ ਦੀ ਗਿਣਤੀ ਇਦੋਂ ਕਿਤੇ ਵੱਧ ਜਿਹੜਾ ਜੀ ਉਹ ਦੱਸਦੇ ਨੇ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਸੁਰੱਖਿਆ ਬਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਕਾਂ ਦੇ ਖਿਲਾਫ ਜਿੰਨਾ ਸੰਭਵ ਹੋ ਸਕੇ ਪੈਲਟ ਬੰਦੂਕਾਂ ਦੀ ਵਰਤੋਂ ਤੋਂ ਗੁਰੇਜ਼ ਜਿਹੜਾ ਜੀ ਉਹ ਕਰਨ। ਔਰ ਇਸ ਦੌਰੇ ਦੇ ਮੌਕੇ ਦੇ ਉੱਤੇ ਉੱਥੋਂ ਦੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਹੇਠਲੇ ਵਫਦ ਨੇ
30 ਜਿਹੜੇ ਵਫਦ ਨੇ ਉਹਨਾਂ ਨੇ ਮੁਲਾਕਾਤ ਜਿਹੜੀ ਹੈ ਉਹ ਕੀਤੀ ਸੀਗੀ। ਮਹਿਬੂਬਾ ਦੇ ਵੱਲੋਂ ਅਫਸਫਾ ਹਟਾਉਣ ਦੀ ਜਿਹੜੀ ਹੈ ਜੀ ਉਹ ਮੰਗ ਉੱਥੇ ਕੀਤੀ ਗਈ ਹੈ ਜੰਮੂ ਕਸ਼ਮੀਰ ਦੇ ਵਿੱਚ ਜੀ। ਤਾਂ ਗੱਲ ਫਿਰ ਉੱਥੇ ਜਿਹੜੀ ਇਹਨਾਂ ਦੀ ਆ ਜਾਂਦੀ ਆ ਮੁੜ ਘਿੜ ਕੇ ਜਿਹੜਾ ਜੀ ਕਿ ਆਈ ਥਿੰਕ ਕਿ ਸ਼ਾਂਤੀ ਹੋਣ ਤੋਂ ਬਾਅਦ ਗੱਡੇ ਨਾਲ ਕੱਟਾ ਇੱਥੇ ਫੇਰ ਬੰਨ੍ਹ ਦਿੱਤਾ ਜੀ ਕਿ ਸ਼ਾਂਤੀ ਹੋਣ ਤੋਂ ਬਾਅਦ ਜਿਹੜਾ ਜੀ ਆਈ ਥਿੰਕ ਗੱਲਬਾਤ ਦਾ ਜਿਹੜਾ ਸੱਦਾ ਬੜੀ ਦੇਰ ਪਹਿਲਾਂ ਜਿਹੜਾ ਉਹ ਦੇਣਾ ਚਾਹੀਦਾ ਸੀਗਾ। ਸੁਰੱਖਿਆ ਫੋਰਸਿਸ ਨੂੰ ਇਹ ਹੁਕਮ ਲਾਉਣਾ ਚਾਹੀਦਾ ਹੈ ਘੱਟ ਵਰਤੋਂ ਨਹੀਂ, ਉਹ ਤਾਕਤ ਦੀ ਵਰਤੋਂ ਨਾ ਕਰਨ ਉੱਥੇ, ਕਿਉਂ ਜਿਹੜਾ ਜੀ ਨਹੀਂ ਦਬਾਇਆ ਜਾ ਸਕਦਾ। ਹਾਂ ਇਹ ਠੀਕ ਹੈ ਇੰਟਰਨੈਟ ਨਹੀਂ ਚੱਲ ਰਿਹਾ, ਫੋਨ ਨਹੀਂ ਚੱਲ ਰਿਹਾ, ਉੱਥੇ ਇੱਕ ਕਿਸਮ ਦੇ ਨਾਲ ਅਣ ਐਲਾਨੀ ਐਮਰਜੈਂਸੀ ਜਿਹੜੀ ਹੈ ਜੀ ਉਹ ਲੱਗੀ ਹੋਈ ਹੈ। ਆਈ ਥਿੰਕ ਵਿਸ਼ਵ ਭਰ ਦੇ ਭਾਈਚਾਰੇ ਨੂੰ ਜਿਹੜਾ ਨਾ ਜੀ ਇਸ ਮਾਮਲੇ ਦੇ ਵਿੱਚ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨੀ ਚਾਹੀਦੀ ਆ। ਜਿਹੜੀ ਅਣਿਆਈ ਮੌਤ ਹੈ ਉਹ ਨਹੀਂ ਹੋਣੀ ਚਾਹੀਦੀ, ਇੱਕ ਸਿੰਗਲ ਵੀ ਨਹੀਂ ਹੋਣੀ ਚਾਹੀਦੀ, ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਜਿਹੜੀ ਹੈ ਜੀ ਉਹ ਨਹੀਂ ਹੋਣੀ ਚਾਹੀਦੀ। ਉਹਦੇ ਵਾਸਤੇ ਗੱਲਬਾਤ ਜਿਹੜੀ ਹੈ ਜੀ ਉਹੀ ਹੱਲ ਜਿਹੜਾ ਹੋ ਸਕਦਾ ਹੈ। ਗੱਲਬਾਤ ਕਰਕੇ ਉਹਨਾਂ ਦੀ ਮੁਸ਼ਕਲ ਤਾਂ ਸੁਣੀ ਜਾਵੇ ਜੀ ਕਿ ਪ੍ਰੋਬਲਮ ਕਿੱਥੋਂ ਸਟਾਰਟ ਹੋਈ ਹੈ ਔਰ ਕੀ ਰੀਜ਼ਨ ਹੈ, ਕਿਉਂ ਜਿਹੜਾ ਜੀ ਪੈਲਟ ਬੰਦੂਕਾਂ ਦੇ ਨਾਲ ਕੰਟਰੋਲ ਜਿਹੜਾ ਕਰ ਸਕੂਗੀ ਸਰਕਾਰ? ਮੇਰਾ ਖਿਆਲ ਨਹੀਂ। ਪੈਲਟ ਬੰਦੂਕਾਂ ਤੋਂ ਵੱਧ ਜਿਹੜਾ ਮਾਰ ਕਰ ਰਹੀਆਂ ਨੇ ਨਾ ਜੀ ਉਹ ਜਿਹੜੀ ਮੌਜੂਦਾ ਰਾਜ ਕਰ ਰਹੀ ਸੱਤਾਧਾਰੀ ਧਿਰ ਹੈ ਉਹਦੇ ਕੁਝ ਮੈਂਬਰ ਨੇ ਜਿਨ੍ਹਾਂ ਦੇ ਮੂੰਹ ਜਿਹੜੇ ਨੇ ਨਾ ਉਹ ਕੰਨਾਂ ਤੱਕ ਖੁੱਲੇ ਇਸ ਵੇਲੇ ਤੁਸੀਂ ਇਹ ਕਹਿ ਲਓ ਕਿ ਭੁਗਤਣੇ ਪੈ ਰਹੇ ਨੇ। ਬਿਲਕੁਲ ਬਿਲਕੁਲ ਜੀ ਜੀ। ਅੱਗੇ ਆਪਾਂ ਵੱਧਦੇ ਹਾਂ। ਅੰਮ੍ਰਿਤਸਰ ਦੇ ਨੇੜੇ ਜਹਾਂਗੀਰ ਗੁਰੂ ਘਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ। ਇਹ ਘਟਨਾਵਾਂ ਜੀ ਹਟਣ ਦਾ ਨਾਂ ਨਹੀਂ ਲੈ ਰਹੀਆਂ। ਇਹ ਅੰਮ੍ਰਿਤਸਰ ਦੇ ਨੇੜੇ ਪਿੰਡ ਪੈਂਦਾ ਇੱਕ ਜੀ ਜਹਾਂਗੀਰ, ਹੁਣ ਤਾਂ ਪਾਰਟੀ ਆ ਨੇੜੇ ਦਾ ਬਿਲਕੁਲ, ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਉਹੀ ਘੜਿਆ ਘੜਾਇਆ ਬਿਆਨ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਜਿਹੜੀ ਹੈ ਜੀ ਉਹ ਕੀਤੀ ਆ। ਐਕਚੁਅਲੀ ਜੀ ਇਹ ਜਦੋਂ ਗ੍ਰੰਥੀ ਨੇ ਜਾ ਕੇ ਦੇਖਿਆ ਤੇ ਜਿੱਥੇ ਸੁਖਾਸਨ ਕੀਤਾ ਜਾਂਦਾ ਉੱਥੇ 12 ਦੇ ਕਰੀਬ ਜਿਹੜੇ ਪੱਤਰੇ ਸੀਗੇ ਉਹ ਪਾਟੇ ਹੋਏ ਸੀਗੇ ਔਰ ਇਹਨਾਂ ਦੇ ਉੱਤੇ ਰੁਮਾਲਾ ਜਿਹੜਾ ਉਹ ਦਿੱਤਾ ਹੋਇਆ ਸੀਗਾ ਜੀ। ਔਰ ਇਹ ਵੀ ਦੱਸਿਆ ਗਿਆ ਕਿ ਇਹਨਾਂ ਨੂੰ ਅੱਗ ਲਾਉਣ ਦਾ ਯਤਨ ਜਿਹੜਾ ਕੀਤਾ ਗਿਆ ਕਿਉਂਕਿ ਖਬਰਾਂ ਇਹ ਦੱਸਦੀਆਂ ਨੇ ਕਿ ਜੀ ਉੱਥੋਂ ਇੱਕ ਸਲਾਬੀ ਹੋਈ ਜਿਹੜੀ ਆ ਉਹ ਡੱਬੀ ਲੱਭੀ ਆ। ਸਵਾਲਾਂ ਦਾ ਸਵਾਲ ਇਹ ਹੈ ਜੀ ਕਿ ਜੇ ਕੋਈ ਉੱਥੇ ਆਉਂਦਾ ਕੋਈ ਜਿਹੜਾ ਇਹਨੂੰ ਅੱਗ ਲਾਉਣ ਆਇਆ ਤਾਂ ਜਿਹੜਾ ਜੀ ਬੇਅਦਬੀ ਕਰਨ ਆਇਆ ਉਹ ਸਲਾਬੀ ਹੋਈ ਡੱਬੀ ਲੈ ਕੇ ਕਿਉਂ ਆਇਆ? ਇਹ ਜਿਹੜੀਆਂ ਨਾ ਜੀ ਘੜੀਆਂ ਘੜਾਈਆਂ ਬਣੀਆਂ ਬਣਾਈਆਂ ਦੀਆਂ ਜਿਹੜੀਆਂ ਜੀ ਗੱਲਾਂ ਨੇ ਬਹੁਤਿਆਂ ਨੂੰ ਪਤਾ ਹੈ ਕਿ ਕਹਾਣੀ ਇਹਦੇ ਪਿੱਛੇ ਕੀ ਆ। ਆਈ ਥਿੰਕ ਯਤਨ ਜਿਹੜੇ ਆ ਨਾ ਜੀ ਉਹ ਨਿੱਠ ਕੇ ਕੀਤੇ ਜਾ ਰਹੇ ਆ ਕਿ ਜੋ ਕੁਝ ਇਹ ਘਟਨਾਵਾਂ ਪੰਜਾਬ ਦੇ ਵਿੱਚ ਪੈਦਾ ਕਰ ਸਕਦੀਆਂ ਨੇ ਉਹ ਪੈਦਾ ਕਿਉਂ ਨਹੀਂ ਹੋ ਰਿਹਾ ਜੀ। ਜੀ ਜੀ। ਅਗਲੀ ਗੱਲ ਕਰਦੇ ਹਾਂ। ਬੰਗਾਲ ਦੀ ਖਾੜੀ ਦੇ ਵਿੱਚ ਜਿਹੜਾ ਲਾਪਤਾ ਸੀਗਾ ਜਹਾਜ਼, ਉਸ ਦੇ ਬਾਰੇ ਅਜੇ ਵੀ ਕੋਈ ਅਤਾ ਪਤਾ ਨਹੀਂ। ਬਿਲਕੁਲ ਜੀ, ਇਹ ਹੈਰਾਨਗੀ ਦੀ ਗੱਲ ਹੈ ਜੀ ਕਿ ਇਹਦੇ ਜਿਹੜਾ ਜੀ ਟੋਹਣ ਦੇ ਵਾਸਤੇ ਯਤਨ ਜਿਹੜੇ ਉਹ ਨਿਰੰਤਰ ਜਾਰੀ ਨੇ, ਪਰ ਜਿਹੜਾ ਇਹ ਭਾਰਤੀ ਹਵਾਈ ਸੈਨਾ ਦਾ ਲਾਪਤਾ ਜਿਹੜਾ AN-32 ਸੀਗਾ ਜੀ ਇਹਦਾ ਅਜੇ ਤੱਕ ਕੁਝ ਜਿਹੜਾ ਉਹ ਪਤਾ ਨਹੀਂ ਲੱਗਿਆ ਗਿਆ ਜੀ। ਜਿਹੜੀ ਸੈਟਲਾਈਟ ਸੂਚਨਾ ਜਿਹੜੀ ਆ ਉਹ ਮੰਗੀ ਗਈ ਹੈ ਤਾਂ ਕਿ ਇਹਦਾ ਕੋਈ ਸੁਰਾਗ ਜਿਹੜਾ ਜੀ ਉਹ ਲੱਭਿਆ ਜਾ ਸਕੇ। ਇਹ ਸਮਝਿਆ ਜਾ ਰਿਹਾ ਜੀ ਕਿ ਇਹ ਜਹਾਜ਼ ਜਿਹੜਾ ਸ਼ਾਇਦ ਦੁਰਘਟਨਾ ਦਾ ਜਿਹੜਾ ਜੀ ਉਹ ਸ਼ਿਕਾਰ ਹੋ ਗਿਆ। ਮੌਸਮ ਦੀ ਖਰਾਬੀ ਦੇ ਕਾਰਨ ਖੋਜ ਮੁਹਿੰਮ ਦੇ ਵਿੱਚ ਰੁਕਾਵਟ ਜਿਹੜੀ ਹੈ ਜੀ ਉਹ ਆਈ ਹੈ। ਪੂਰਬੀ ਨੇਵੀ ਕਮਾਂਡ ਜਿਹੜੀ ਹੈ ਜੀ ਉਹ ਇਹ ਦੱਸਦੇ ਨੇ ਕਿ ਸੈਟਲਾਈਟ ਸੂਚਨਾ ਮੰਗੀ ਗਈ ਹੈ ਔਰ ਇਹਦਾ ਸੰਪਰਕ ਜਿਹੜਾ ਸੀਗਾ ਜੀ ਬੰਗਾਲ ਦੀ ਖਾੜੀ ਦੇ ਕੋਲ ਉਹ ਟੁੱਟ ਗਿਆ ਸੀਗਾ। IA ਨੇਵੀ ਦੇ ਤੇ ਜਿਹੜੇ ਕੋਸਟ ਗਾਰਡ ਨੇ ਜੀ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਮੁਹਿੰਮ ਜਿਹੜੀ ਹੈ ਜੀ ਉਹ ਵਿੱਢੀ ਹੋਈ ਆ ਔਰ ਅਜੇ ਤੱਕ ਕੁਝ ਪਤਾ ਜਿਹੜਾ ਜੀ ਉਹ ਨਹੀਂ ਲੱਗਿਆ। ਹੁਣ ਤਾਂ ਅਸਲ ਦੇ ਵਿੱਚ ਸਹੀ ਪੁੱਛੋ ਤਾਂ ਇਹਦਾ ਮਲਬਾ ਜਿਹੜਾ ਨਾ ਜੀ ਉਹ ਲੱਭਣ ਦੇ ਯਤਨਾਂ ਦੇ ਵਿੱਚ ਹੈ ਜਿਹੜੇ ਇਹਦੇ ਟੋਹਣ ਵਾਲੇ ਨੇ ਕਿ ਕਿਸੇ ਜਗ੍ਹਾ ਤੋਂ ਉਹਨਾਂ ਨੂੰ ਜਿਹੜੀ ਇਹਦੀ ਜਾਣਕਾਰੀ ਮਿਲ ਜੇ। ਪਰ ਜਿਵੇਂ ਦੱਸਿਆ ਗਿਆ ਕਿ ਉਸ ਪਾਸੇ ਮੀਂਹ ਜਿਹੜਾ ਜੀ ਉਹ ਬਹੁਤ ਜ਼ਿਆਦਾ ਜਿਹਦੇ ਕਰਕੇ ਜਿਹੜੇ ਇਹ ਯਤਨ ਨੇ ਬਹੁਤੇ ਸਫਲ ਨਹੀਂ ਹੋ ਰਹੇ ਜੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਜਿਹੜੀ ਲਾਈਵ ਵੀਡੀਓ ਫੇਸਬੁੱਕ ਦੇ ਉੱਤੇ ਪਾਈ ਗਈ ਸੀ ਭਗਵੰਤ ਮਾਨ ਹੋਣਾ ਦੇ ਦੁਆਰਾ, ਉਸ ਮਾਮਲੇ ਦੇ ਵਿੱਚ ਮੌਜੂਦਾ ਸੈਸ਼ਨ ਦੇ ਵਿੱਚੋਂ ਸਸਪੈਂਡ ਹੋ ਸਕਦੇ ਨੇ ਜੀ। ਅੱਜ ਜਿਹੜੇ ਸਪੀਕਰ ਨੇ
ਸਮਿਤਾ ਜਿਹੜੇ ਜੀ ਉਹਨਾਂ ਦੇ ਸਾਹਮਣੇ ਪੇਸ਼ ਹੋਣਾ ਆ ਭਗਵੰਤ ਮਾਨ ਹੋਰਾਂ ਨੇ। ਵੈਸੇ ਜਿਹੜੀ ਇਨਫੋਰਮੇਸ਼ਨ ਦੇ ਮੁਤਾਬਕ ਸ਼ਾਇਦ ਉਹ ਪੇਸ਼ ਨਹੀਂ ਹੋ ਰਹੇ ਕਿਉਂਕਿ ਇੱਥੇ ਮਲੇਰਕੋਟਲੇ ਦੇ ਵਿੱਚ ਨਰੇਸ਼ ਯਾਦਵ ਨੂੰ ਜਿੱਥੇ ਲੈ ਕੇ ਆਉਣਾ ਤੇ ਜਿਹੜੀ ਕਮੇਟੀ ਉਹਨਾਂ ਨੇ ਬਣਾਈ ਆ 3 ਮੈਂਬਰੀ, ਉਹਨੇ ਫੈਸਲਾ ਲੈਣਾ ਜੀ। ਇਸ ਗੱਲ ਦੀ ਉਮੀਦ ਹੈ ਕਿ ਜਾਂ ਤਾਂ 2 ਜਾਂ 3 ਦਿਨਾਂ ਦੇ ਵਾਸਤੇ ਜਾਂ ਜਿਹੜਾ ਮੌਜੂਦਾ ਚੱਲ ਰਿਹਾ ਸੈਸ਼ਨ ਹੈ ਇਹਦੇ ਪੂਰੇ ਸੈਸ਼ਨ ਦੇ ਵਿੱਚ ਭਗਵੰਤ ਮਾਨ ਜਿਹੜੇ ਨੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਸਸਪੈਂਡ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ ਪੂਰੇ ਦੇ ਪੂਰੇ ਸੈਸ਼ਨ ਦੇ ਵਾਸਤੇ। ਅਜਿਹਾ ਜਿਹੜਾ ਜੀ ਸੰਭਾਵੀ ਰੂਪ ਦੇ ਵਿੱਚ ਕੁਝ ਸੂਤਰਾਂ ਦੀ ਜਿਹੜੀ ਹੈ ਜੀ ਉਹ ਖਬਰ ਦੱਸ ਰਹੀ ਹੈ। ਦੁਪਹਿਰ ਤੱਕ ਜਿਹੜਾ ਜੀ ਜਦੋਂ ਕਿਉਂਕਿ ਸੈਸ਼ਨ ਸ਼ੁਰੂ ਹੋਊਗਾ ਉਦੋਂ ਹੀ ਇਸ ਫੈਸਲੇ ਦੇ ਬਾਰੇ ਦੇ ਵਿੱਚ ਜਿਹੜੇ ਨੇ ਜੀ ਲੋਕ ਸਭਾ ਦੇ ਸਪੀਕਰ ਉਹ ਐਲਾਨ ਕਰਨਗੇ। ਜਿਹੜੇ ਭਗਵੰਤ ਮਾਨ ਨੇ ਉਹਨਾਂ ਨੇ ਇੱਥੇ ਇੱਕ ਬਿਆਨ ਜਿਹੜਾ ਜਾਰੀ ਕਰਕੇ ਇਹ ਗੱਲ ਕਹੀ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਉੱਤੇ ਜਿਹੜੇ ਆ ਜੀ ਇਹ ਦੋਸ਼ ਲਾਏ ਗਏ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਜੰਮੂ ਕਸ਼ਮੀਰ ਦਾ ਮਸਲਾ ਜਾਂ ਦਲਿਤਾਂ ਦੇ ਉੱਤੇ ਜਿਹੜੇ ਹੋ ਰਹੇ ਅਤਿਆਚਾਰ ਸੀ ਗੁਜਰਾਤ ਦੇ ਵਿੱਚ ਉਹਨਾਂ ਤੋਂ ਧਿਆਨ ਡਾਈਵਰਟ ਕਰਨ ਦੇ ਤੇ ਜ਼ਿਆਦਾ ਜਿਹੜਾ ਜੀ ਉਹਨਾਂ ਦੇ ਮਸਲੇ ਨੂੰ ਉਭਾਰਿਆ ਗਿਆ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜਿੰਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਸਾਰਿਆਂ ਦਾ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਿੰਨੇ ਵਿਧਾਨ ਸਭਾ ਦੇ ਮੈਂਬਰ ਨੇ ਇਹਨਾਂ ਸਾਰਿਆਂ ਦਾ ਡੋਪ ਟੈਸਟ ਜਿਹੜਾ ਜੀ ਕਰਵਾ ਲਓ ਤੇ ਫਿਰ ਪਤਾ ਲੱਗ ਜੂਗਾ ਜੀ ਕੌਣ ਕਿੰਨੇ ਪਾਣੀ 'ਚ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਅੱਜ ਸੋਮਵਾਰ ਦਿਨ ਦਾ ਜਿਹੜਾ ਜੀ ਇੰਤਜ਼ਾਰ ਆ ਸਾਰਿਆਂ ਨੂੰ, ਸਭ ਦੀਆਂ ਨਜ਼ਰਾਂ ਨਵਜੋਤ ਸਿੱਧੂ ਤੇ। ਬਿਲਕੁਲ ਜੀ, ਐਕਚੁਅਲੀ ਜਿਹੜੀ ਪੰਜਾਬ ਦੀ ਸਿਆਸਤ ਹੈ ਜੀ ਉਹਦੇ ਵਿੱਚੋਂ ਹਾਸ਼ੀਏ ਦੇ ਉੱਤੇ ਚਲੇ ਗਏ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਜੀ ਉਹ ਇੱਕ ਵਾਰੀ ਫੇਰ ਕੇਂਦਰ ਬਿੰਦੂ ਜਿਹੜਾ ਜੀ ਉਹ ਬਣੇ ਰਹਿਣਗੇ ਪੰਜਾਬ ਦੀ ਸਿਆਸਤ ਦਾ, ਪੰਜਾਬ ਦੇ ਮੀਡੀਏ ਦਾ, ਪੂਰੇ ਮੁਲਕ ਭਰ ਦੇ ਮੀਡੀਏ ਦਾ, ਕਿਉਂਕਿ ਨੈਸ਼ਨਲ ਮੀਡੀਆ ਨੇ ਬਹੁਤ ਵੱਡੇ ਰੂਪ ਦੇ ਵਿੱਚ ਇਹਨਾਂ ਖਬਰਾਂ ਨੂੰ ਜਿਹੜਾ ਉਹ ਛਾਇਆ ਕੀਤਾ ਸੀਗਾ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਰਾਜ ਸਭਾ ਤੋਂ ਅਸਤੀਫਾ ਜਿਹੜਾ ਜੀ ਉਹ ਆਪਣਾ ਸੌਂਪਿਆ। ਅੱਜ ਦੀ ਜਿਹੜੀ ਹੈ ਜੀ ਪ੍ਰੈਸ ਕਾਨਫਰੰਸ ਦਿੱਲੀ ਦੇ ਵਿੱਚ ਰੱਖੀ ਗਈ ਆ ਜਿੱਥੇ ਉਹ ਆਪਣੇ ਸੰਭਾਵੀ ਭਵਿੱਖ ਦੇ ਪਲਾਨ ਦੇ ਬਾਰੇ ਜਿਹੜੀ ਹੈ ਜੀ ਉਹ ਜਾਣਕਾਰੀ ਦੇ ਸਕਦੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਸ਼ਮੂਲੀਅਤ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਸੰਭਾਵੀ ਰੂਪ 'ਚ ਹੋ ਸਕਦੀ ਹੈ। ਕੁਛ ਹਿੱਲ ਜੁਲ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਨਜ਼ਰ ਆਉਂਦੀ ਹੈ। ਖਾਸ ਤੌਰ ਦੇ ਉੱਤੇ ਮੌਜੂਦਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਹੋਰੀ ਆਪਣੇ ਆਪ ਨੂੰ ਅਨਸੇਫ ਜਿਹੜਾ ਜੀ ਉਹ ਸਮਝ ਰਹੇ ਨੇ, ਜਿਹਦੇ ਕਰਕੇ ਉਹਨਾਂ ਦੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਇਸ ਕਿਸਮ ਦੀ ਜਿਹੜੀ ਹੈ ਜੀ ਉਹ ਆ ਰਹੀ ਹੈ ਜਿਹਦੇ ਵਿੱਚੋਂ ਕਿਤੇ ਨਾ ਕਿਤੇ ਡਰ ਜਿਹੜਾ ਜੀ ਉਹ ਝਲਕਦਾ ਹੋਵੇ। ਦੂਸਰਾ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ, ਉਹਨਾਂ ਦੇ ਵੱਲੋਂ ਬਿਆਨ ਜਿਹੜਾ ਜੀ ਜਾਰੀ ਕਰਨਾ ਕਿ ਕਾਂਗਰਸ 'ਚ ਆ ਸਕਦੇ ਨੇ। ਉਹਨਾਂ ਨੇ ਵੀ ਇੱਕ ਭੰਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਆ। ਜਿਹੜੇ ਟੀਵੀ ਸ਼ੋਅ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਸੈਟਰਡੇ ਤੇ ਸੰਡੇ ਨੂੰ ਹੁੰਦੇ ਨੇ ਹਾਸੇ ਵਾਲੇ ਸ਼ੋਅ ਦੇ ਵਿੱਚ, ਉੱਥੇ ਉਹਨਾਂ ਨੇ ਆਪਣੀ ਪੱਗ ਦਾ ਰੰਗ ਇਸ ਵਾਰੀ ਜਿਹੜਾ ਜੀ ਉਹ ਸ਼ਨਿਚਰਵਾਰ ਬਦਲਿਆ ਹੋਇਆ ਸੀ। ਕਿਸੇ ਨੇ ਇਹਨੂੰ ਨੋਟਿਸ ਕੀਤਾ ਹੋਵੇ ਜਾਂ ਨਾ, ਪਰ ਉਹ ਪੀਲੀ ਪੱਗ ਜਿਹੜੀ ਸੀ ਉਹ ਬੰਨ੍ਹ ਕੇ ਆਏ ਜਿਹੜੀ ਕਿ ਸ਼ਾਇਦ ਇਸ਼ਾਰਾ ਕਰਨ ਦੇ ਵਾਸਤੇ ਕਾਫੀ ਇਨਫ ਸੀ ਕਿ ਉਹ ਕਿਸ ਪਾਸੇ ਵੱਲ ਨੂੰ ਜਾ ਸਕਦੇ ਨੇ। ਜੀ ਜੀ ਅਤੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਵੀ ਉਹਨਾਂ ਦੇ ਕੁਛ ਇਲਾਕਿਆਂ ਦੇ ਵਿੱਚ ਬਗਾਵਤ, ਇਹ ਬਿਲਕੁਲ ਜੀ ਆਈ ਥਿੰਕ ਇਹ ਬਾਗੀ ਸੁਰਾਂ ਮੈਂ ਕਹਿ ਸਕਦਾ ਕਿ ਇਹ ਛੋਟੀਆਂ ਨੇ, ਇਹ ਵੱਡੀਆਂ ਵੀ ਜਿਹੜੀਆਂ ਦੀ ਉਹ ਹੋ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਦੌਰਾਨ, ਕਿਉਂਕਿ ਜਿੱਥੇ ਇੱਕ ਹਲਕੇ ਤੋਂ ਕਈ ਉਮੀਦਵਾਰੀ ਦਾ ਦਾਅਵਾ ਜਿਹੜਾ ਜੀ ਕਰ ਰਹੇ ਨੇ, ਫਿਰ ਟਿਕਟੂ ਜਿਹੜੇ ਨੇ ਉਹ ਕਿਤੇ ਨਾ ਕਿਤੇ ਤਾਂ ਭੱਜਣਗੇ ਨਾ ਜੀ। ਤੋ ਜਿਹੜੀ ਫਿਰੋਜ਼ਪੁਰ ਦੇ ਵਿੱਚ ਬਗਾਵਤ ਜਿਹੜੀ ਆ ਜੀ ਹੋਈ ਆ, ਉੱਥੋਂ ਦੇ ਕੁਝ ਅਹੁਦੇਦਾਰਾਂ ਨੇ ਅਸਤੀਫੇ ਦਿੱਤੇ ਨੇ। 32 ਦੇ ਕਰੀਬ ਗਿਣਤੀ ਦੱਸੀ ਦੀ ਆ। ਇਹਨਾਂ ਦੇ ਵਿੱਚੋਂ 15-16 ਇੱਦਾਂ ਦੇ ਨੇ ਜਿਹੜੇ ਕਹਿੰਦੇ ਸਾਡਾ ਨਾਂ ਊਂ ਹੀ ਫਿੱਟ ਕਰ ਦਿੱਤਾ ਗਿਆ। ਉਹ ਅੱਜ ਵੱਖਰੀ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਲਾਉਣਗੇ ਤੇ ਇਹ ਦੱਸਣਗੇ ਕਿ ਉਹ ਕਿਤੇ ਨਹੀਂ ਗਏ, ਉਹਨਾਂ ਨੂੰ ਸਿਰਫ ਘੜੀਸਿਆ ਗਿਆ। ਦੂਜੇ ਪਾਸੇ ਫਰੀਦਕੋਟ ਦੇ ਵਿੱਚ ਜਿਹੜੇ ਆ ਜੀ, ਫਰੀਦਕੋਟ ਤੋਂ ਕੁਛ ਹੈ ਨੇ ਜੀ ਜਿਨ੍ਹਾਂ ਨੇ ਬਗਾਵਤ ਕਰਦਿਆਂ ਹੋਇਆ ਆਪਣਾ ਅਸਤੀਫਾ ਜਿਹੜਾ ਜੀ ਉਹ ਦਿੱਤਾ। ਇਹਦੇ 'ਚ ਸਾਬਕਾ IAS ਹੈ ਜੀ ਸ਼ਿਕਾਇਤ ਸੈੱਲ ਦਾ ਮੀਤ ਪ੍ਰਧਾਨ ਜਿਹੜਾ ਜੀ ਡਾਕਟਰ ਕਰਮਜੀਤ ਸਿੰਘ ਸਰਾਂ ਤੇ ਬੁੱਧੀਜੀਵੀ ਸੈੱਲ ਫਰੀਦਕੋਟ ਦੇ ਕੋਆਰਡੀਨੇਟਰ ਨੇ ਬਾਬੂ ਸਿੰਘ ਬਰਾੜ, ਇਹਨਾਂ ਨੇ ਜਿਹੜਾ ਜੀ ਆਪਣੇ ਅਸਤੀਫੇ ਦਿੱਤੇ ਨੇ। ਇਹਨਾਂ ਨੇ ਤਾਂ ਆਪਣੀ ਪਾਰਟੀ ਵੀ ਬਣਾ ਲਈ ਜੀ, ਆਪਣਾ ਪੰਜਾਬ ਪਾਰਟੀ। ਤੋ ਇਹ ਆਪਣਾ ਪੰਜਾਬ ਜਿਹੜਾ ਜੀ ਉਹ ਇੱਕਦਮ ਇਹਨਾਂ ਨੇ ਕਿੱਥੋਂ ਬਣਾ ਲਈ ਜਾਂ ਪਹਿਲਾਂ ਦੀ ਬਣਾ ਕੇ ਜਿਹੜਾ ਜੀ ਉਹ ਬੈਠੇ ਹੋਏ ਸੀ, ਜਿਹਦਾ ਐਲਾਨ ਇਹਨਾਂ ਨੇ ਕਰ ਦਿੱਤਾ। ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਹੈ ਜੀ ਉਹ ਇਹ ਕਹਿੰਦੇ ਨੇ ਕਿ ਸਾਨੂੰ ਪਹਿਲਾਂ ਹੀ ਇਹਨਾਂ ਦਾ ਪਤਾ ਸੀਗਾ, ਇਸੇ ਕਰਕੇ ਇਹਨਾਂ ਨੂੰ ਕੋਈ ਬਹੁਤੀ ਅਹਿਮ ਜਿਹੜੀ ਜ਼ਿੰਮੇਵਾਰੀ ਆ ਉਹ ਨਹੀਂ ਦਿੱਤੀ ਗਈ, ਜਿਹਦੇ ਕਰਕੇ ਜਿਹੜਾ ਜੀ ਇਹ
ਨਾਰਾਜ਼ ਹੋ ਗਏ ਨੇ ਔਰ ਉਹ ਤਾਂ ਕਰਕੇ ਜਿਹੜਾ ਜੀ ਉਹ ਬਾਹਰ ਜਾ ਰਹੇ ਨੇ। ਜਿੱਥੋਂ ਤੱਕ ਇਹ ਸਵਾਲ ਹੈ ਜੀ ਟਿਕਟੂਆਂ ਦਾ, ਮੇਰਾ ਖਿਆਲ ਸਾਰੀਆਂ ਪਾਰਟੀਆਂ ਦੇ ਵਿੱਚੋਂ ਜਿਹੜੇ ਉਹ ਨਿਕਲਣੇ ਆ, ਤੇ ਜਿਹੜੀਆਂ ਇੱਦਾਂ ਦੀਆਂ ਪਾਰਟੀਆਂ ਹੁਣ ਹੋਂਦ ਦੇ ਵਿੱਚ ਆਉਣਗੀਆਂ ਉਹਨਾਂ ਦੀ ਨਿਗਾਹ ਜਿਹੜੀ ਹੈ ਨਾ ਜੀ ਉਹ ਇਹਨਾਂ ਟਿਕਟੂਆਂ ਦੇ ਉੱਤੇ ਹੀ ਰਹੂਗੀ, ਵੱਖ-ਵੱਖ ਪਾਰਟੀਆਂ ਤੋਂ ਆਉਣ ਦੇ ਵਿੱਚੋਂ, ਕਿ ਉਹਨਾਂ ਦਾ ਕਿੰਨਾ ਕੁ ਸਹਿਯੋਗ ਜਿਹੜਾ ਜੀ ਉਹ ਮਿਲਦਾ। ਹਾਂ, ਇੱਕ ਗੱਲ ਜ਼ਰੂਰ ਹੈ ਜਿਹੜੀ ਜਦੋਂ ਇਹਨਾਂ ਨੂੰ ਪੁੱਛੀ ਗਈ ਕਿ ਜੇ ਤੁਸੀਂ ਵੱਖਰੀ ਪਾਰਟੀ ਬਣਾ ਰਹੇ ਹੋ ਇਹਦਾ ਫਾਇਦਾ ਹਾਕਮ ਧਿਰ ਨੂੰ ਹੋ ਸਕਦਾ, ਵੋਟਾਂ ਪਾੜੋਗੇ, ਤਾਂ ਉਹਨਾਂ ਦੇ ਆਗੂ ਨੇ ਕਿਹਾ ਨਹੀਂ, ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਗਏ ਆ। ਹੁਣ ਪਤਾ ਨਹੀਂ ਇਹਨੂੰ ਬਿਆਨ ਨੂੰ ਕਿਹੜੇ ਸੰਦਰਭ 'ਚ ਲਿਆ ਜਾਵੇ ਜੀ। ਜੀ ਅਤੇ ਅਗਲੀ ਜੇ ਆਪਾਂ ਗੱਲ ਕਰਦੇ ਪੰਜਾਬ ਦੇ ਕਈ ਵੱਡੇ ਹਸਪਤਾਲ, ਰਜਿੰਦਰਾ ਹਸਪਤਾਲ ਵਰਗੇ, ਉਹ ਹਸਪਤਾਲ ਖੁਦ ਦਿਲ ਦੇ ਮਰੀਜ਼। ਬਿਲਕੁਲ ਜੀ, ਇਹ ਇੱਥੇ ਜਿਹੜੇ ਪੰਜਾਬ 'ਚੋਂ ਸਭ ਤੋਂ ਵੱਡੇ ਹਸਪਤਾਲਾਂ ਨੇ ਉਹਨਾਂ ਦੇ ਵਿੱਚੋਂ ਇੱਕ ਪਟਿਆਲੇ ਦੇ ਵਿੱਚ ਹੈ ਜੀ ਰਜਿੰਦਰਾ ਹਸਪੀਟਲ। ਔਰ ਤੁਸੀਂ ਹੈਰਾਨ ਹੋਵੋਗੇ, ਇੱਕ ਦਹਾਕੇ ਤੋਂ ਦਿਲ ਦੇ ਰੋਗਾਂ ਦਾ ਇਲਾਜ ਇੱਥੇ ਠੱਪ ਪਿਆ ਜੀ। ਦਿਲ ਦੇ ਰੋਗਾਂ ਦਾ ਵਿਭਾਗ ਹੈਗਾ ਪਰ ਇਹਦੀ ਵਾਰਡ ਜਿਹੜੀ ਹੈ ਜੀ ਉਹ ਮੈਡੀਸਨ ਡਾਕਟਰਸ ਦੇ ਹਵਾਲੇ ਆ। ਔਰ ਦਿਲ ਦੇ ਰੋਗਾਂ ਦਾ ਇਲਾਜ ਕਰਾਉਣ ਦੇ ਵਾਸਤੇ ਆਉਣ ਵਾਲੇ ਮਰੀਜ਼ਾਂ ਦੀ ਨਬਜ਼ ਜਿਹੜੀ ਹੈ ਜੀ ਉਹ ਆਮ ਡਾਕਟਰ ਹੀ ਵੇਖ ਰਹੇ ਨੇ। ਰੋਜ਼ 1.5 ਦਰਜਨ ਦੇ ਕਰੀਬ ਜਿਹੜੇ ਦਿਲ ਦੇ ਰੋਗਾਂ ਦੇ ਇਲਾਜ ਦੇ ਵਾਸਤੇ ਹਸਪਤਾਲ ਦੇ ਵਿੱਚ ਆਉਂਦੇ ਨੇ ਔਰ 3 ਡਾਕਟਰ ਜਿਹੜੇ ਜੀ ਦਿਲ ਦੇ ਰੋਗਾਂ ਦੇ ਵਿਭਾਗ ਦੇ ਵਿੱਚ ਤਾਇਨਾਤ ਨੇ। ਪਰ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਜੀ ਹਾਰਟ ਜਿਹੜਾ ਉਹ ਡਾਕਟਰ ਨਹੀਂ ਆ, ਬਲਕਿ ਉਹ ਮੈਡੀਸਨ ਦੇ ਡਾਕਟਰ ਨੇ ਜੀ। ਇਹ ਡਾਕਟਰ ਛਾਤੀ ਜਾਂ TB ਦੀਆਂ ਬਿਮਾਰੀਆਂ ਦੇ ਨਾਲ ਸੰਬੰਧਿਤ ਨੇ। 3 ਸੁਪਰ ਸਪੈਸ਼ਲਿਸਟ ਡਾਕਟਰ ਇਹਨਾਂ ਦੇ ਕੋਲੇ ਮੌਜੂਦ ਹੋਣ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਸੰਭਵ ਸੀਗਾ। ਪਰ ਹੁਣ ਇਹਨਾਂ ਤੋਂ ਬਾਅਦ ਹਸਪੀਟਲ ਨੂੰ ਹਾਰਟ ਸੁਪਰ ਸਪੈਸ਼ਲਿਸਟ ਦੀ ਜਿਹੜੀ ਆ ਜੀ ਉਹ ਘਾਟ ਰੜਕ ਰਹੀ ਆ। 10 ਸਾਲ ਹੋ ਗਏ ਆ ਜੀ ਇੱਥੇ ਡਾਕਟਰ ਜਿਹੜਾ ਉਹ ਦਿੱਤਾ ਹੀ ਨਹੀਂ ਗਿਆ ਜਿਹੜਾ ਦਿਲ ਦੇ ਮਰੀਜ਼ਾਂ ਦਾ ਜਿਹੜਾ ਸਪੈਸ਼ਲਿਸਟ ਹੋਵੇ। ਔਰ ਲੋਕਾਂ ਨੂੰ ਜਿਹੜਾ ਜੀ ਉਹ ਪ੍ਰਾਈਵੇਟ ਹਸਪਤਾਲਾਂ ਦੇ ਆਸਰੇ ਛੱਡ ਦਿੱਤਾ ਗਿਆ, ਜਿਹੜੇ ਕਿ ਇੰਨੀ ਕੁ ਚੰਮ ਜਿਹੜੀ ਹੈ ਜੀ ਉਹ ਲਾਉਂਦੇ ਨੇ ਕਿ ਜੇ ਕਿਸੇ ਨੂੰ ਹਾਰਟ ਦੀ ਬਿਮਾਰੀ ਨਹੀਂ ਵੀ ਹੈਗੀ, ਵਿਚਾਰੇ ਨੂੰ ਬਿੱਲ ਵੇਖ ਕੇ ਹਾਰਟ ਦੀ ਬਿਮਾਰੀ ਹੋ ਜਾਂਦੀ ਹੈ। ਬਿਲਕੁਲ ਜੀ। ਆਪ ਜਿਹੜੇ ਵਿਧਾਇਕ ਆ ਆਪ ਦੇ, ਉਹਨਾਂ ਦਾ ਟਾਈਮ ਮਾੜਾ ਹੀ ਕਹਿ ਸਕਦੇ ਚੱਲ ਰਿਹਾ ਆ। ਇੱਕ ਹੋਰ ਆਪ ਦੇ ਵਿਧਾਇਕ ਦਿੱਲੀ ਤੋਂ ਮਾਨਤੁੱਲਾ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਬਿਲਕੁਲ ਜੀ, ਤੁਸੀਂ ਇਹ ਕਹਿ ਲਓ ਕਿ ਤੁਹਾਡਾ ਸਿਆਸਤਦਾਨਾਂ ਦਾ ਸਮਾਂ ਹੀ ਜਿਹੜਾ ਉਹ ਮਾੜਾ ਚੱਲ ਰਿਹਾ ਜੀ। ਇਹ ਮਾਨਤੁੱਲਾ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਖਿਲਾਫ ਇੱਕ ਔਰਤ ਨੇ ਜਿਹੜਾ ਜੀ ਉਹ ਦੋਸ਼ ਲਾਇਆ ਕਿ ਉਹਨੇ ਗੱਡੀ ਦੇ ਹੇਠ ਜਿਹੜਾ ਸੀਗਾ ਜੀ ਦੇ ਕੇ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਹੈ। ਉਧਰ ਭਾਜਪਾ ਨੂੰ ਬਿਹਾਰ ਦੇ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਉੱਥੇ MLC ਤੁੰਨਾ ਜਿਹੜਾ ਜੀ ਉਹਨੂੰ ਇੱਕ ਰੇਲ ਗੱਡੀ ਦੇ ਵਿੱਚ ਨਾਬਾਲਗ ਕੁੜੀ ਦੇ ਨਾਲ ਛੇੜਛਾੜ ਦੇ ਦੋਸ਼ਾਂ ਦੇ ਵਿੱਚ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ। ਜਿਹੜੇ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਫੜੇ ਗਏ ਨੇ ਜੀ, ਇਹ 10ਵੇਂ ਵਿਧਾਇਕ ਨੇ ਜਿਨ੍ਹਾਂ ਨੂੰ ਇਉਂ ਅਰੈਸਟ ਜਿਹੜਾ ਜੀ ਉਹ ਕੀਤਾ ਗਿਆ। ਇਉਂ ਲੱਗ ਰਿਹਾ ਜੀ ਕਿ ਸਮੁੱਚੀਆਂ ਜਿਹੜੀਆਂ ਪਾਰਟੀਆਂ ਨੇ ਉਹ ਇੱਕ ਪਾਰਟੀ ਦੇ ਪਿੱਛੇ ਹੀ ਪੈ ਗਈਆਂ ਹੁਣ ਜੀ। ਜੀ ਬਿਲਕੁਲ ਹੌਲੀ ਅੰਦਰ ਜਿਹੜੇ ਜੀ ਸਾਰਿਆਂ ਨੂੰ ਕਰਨ ਲੱਗੇ ਹੋਏ ਨੇ। ਅਤੇ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਜੀ। ਬਿਲਕੁਲ, ਮੈਂ 1 ਮਿੰਟ ਦੇ ਵਿੱਚ ਜਿਹੜੀ ਫਾਈਲ ਖੁੱਲ ਰਹੀ ਹੈ ਮੈਂ ਦੱਸ ਦੇਵਾਂ ਜੀ ਕਿ ਐਕਚੁਅਲੀ ਜਿਹੜਾ ਜ਼ਿੰਦਗੀ ਜ਼ਿੰਦਾਬਾਦ ਦਾ ਕਾਫਲਾ ਹੈ ਜੀ, ਉਹਦੇ ਵਾਸਤੇ ਜਿੰਨੇ ਵੀ ਬਾਹਰ ਲਿਸਨਰ ਨੇ ਜੀ ਉਹਨਾਂ ਦੇ ਥੋੜੇ ਸਹਿਯੋਗ ਦੀ ਜ਼ਰੂਰਤ ਹੈ ਕਿ ਉਹ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਜੀ ਜ਼ਰੂਰ ਜਾਣ, ਕਿਉਂਕਿ ਅਜੇ ਇਹ ਕਾਫਲਾ ਮਾਲਵੇ ਦੇ ਵਿੱਚ ਹੈ ਜੀ। ਸੋ ਜਿਹੜਾ ਕੱਲ ਵੀ ਗਿਆ ਸੀ ਔਰ ਆਉਂਦੇ ਹਫ਼ਤੇ ਨੂੰ ਜਿਹੜਾ ਚੀਮਾ ਤੇ ਉਹਦੇ ਨਜ਼ਦੀਕ ਪਿੰਡ ਜਿਹੜੇ ਨੇ ਸੰਗਰੂਰ ਡਿਸਟ੍ਰਿਕਟ ਦੇ, ਉੱਥੇ ਅਸੀਂ ਹੋਵਾਂਗੇ ਜੀ। ਬਿਲਕੁਲ। ਔਰ ਉਧਰ ਮੇਲਾ ਓਲੰਪਿਕ ਦਾ ਕੋਲ ਆ ਗਈ, ਇੱਧਰ ਹੈ ਖਬਰ ਖਰਾਬ ਮੀਆਂ ਜੀ। ਉਧਰ ਮੇਲਾ ਓਲੰਪਿਕ ਦਾ ਕੋਲ ਆ ਗਈ, ਇੱਧਰ ਹੈ ਖਬਰ ਖਰਾਬ ਮੀਆਂ। ਪਹਿਲਵਾਨ ਇੱਕ ਖੇਡਣ ਲਈ ਜਾਵਣਾ ਸੀ, ਉਹਦਾ ਹੋ ਗਿਆ ਗੜਬੜ ਹਿਸਾਬ ਮੀਆਂ ਜੀ। ਡੋਪ ਟੈਸਟ ਦੇ ਵਿੱਚ ਹੈ ਫਸ ਗਿਆ ਉਹ, ਝੱਲੀ ਜਾਵੇ ਨਹੀਂ ਟੈਸਟ ਦੀ ਤਾਬ ਮੀਆਂ। ਰਹਿ ਗਏ ਕੀਤੇ ਤਿਆਰ ਸੀ ਬੈਗ ਬਸਤਾ, ਢੱਕਿਆ ਪਿਆ ਹੀ ਮਾਲ ਅਸਬਾਬ ਮੀਆਂ। ਪਹਿਲਾ ਝਟਕਾ ਇਹ ਹਿੰਦ ਨੂੰ ਸਖਤ ਲੱਗਾ, ਇਹ ਵੀ ਸ਼ੁਰੂ ਦੀ ਸਮਝ ਲਓ ਗੱਲ ਮੀਆਂ। ਪਹਿਲਾ ਝਟਕਾ ਇਹ ਹਿੰਦ ਨੂੰ ਸਖਤ ਲੱਗਾ, ਇਹ ਵੀ ਸ਼ੁਰੂ ਦੀ ਸਮਝ ਲਓ ਗੱਲ ਮੀਆਂ। ਬਾਕੀ ਵਕਤ ਵਿੱਚ ਪਤਾ ਨਹੀਂ ਹੋਊਗਾ ਕਿ ਪਹਿਲਾਂ ਖੇਡਣ ਤੋਂ ਖੜਕ ਪਏ ਟੱਲ ਮੀਆਂ। ਜੀ ਬਹੁਤ ਧੰਨਵਾਦ ਤੁਹਾਡਾ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।